ਸਮਾਲ ਬਿਜ਼ਨੈਸਿਸ ਦੀ ਗੱਲ ਕਰਦੇ ਜਾਈਏ, ਕਹਿੰਦੇ ਸਮਾਲ ਬਿਜ਼ਨੈਸਿਸ ਗੁੱਡ ਫੀਲ ਕਰ ਰਹੇ ਹੈਗੇ ਆ ਇਨਫਲੇਸ਼ਨ ਦੇ ਸੰਬੰਧ ਦੇ ਵਿੱਚ। ਇੱਕ ਕਹਿੰਦੇ ਜੋ ਇੰਡੈਕਸ ਹੁੰਦਾ ਇੰਡੀਪੈਂਡੈਂਟ ਬਿਜ਼ਨਸ ਨੈਸ਼ਨਲ ਫੈਡਰੇਸ਼ਨ ਵੱਲੋਂ, ਉਹ 91.8 ਤੇ ਚਲਾ ਗਿਆ। ਪਿਛਲੇ ਮਹੀਨੇ ਉਹ 89.9 ਸੀ। ਇਹ 8ਵਾਂ ਮਹੀਨਾ ਆ ਲਗਾਤਾਰ ਇਹ ਇੰਡੈਕਸ ਉੱਪਰ ਜਾ ਰਿਹਾ ਹੈਗਾ। ਸੋ ਇਹਦਾ ਕਾਰਨ ਇੱਕ ਇਹ ਵੀ ਆ ਵੀ ਹੁਣ ਫੇਰ ਲੋਕ ਦੁਬਾਰਾ ਕੀ ਕੰਮ ਕਰਨ ਲੱਗ ਪਏ ਆ, ਡਰਦੇ ਮਾਰੇ ਵੀ ਹੁਣ ਕਿਤੇ ਏਦਾਂ ਹੀ ਨਾ ਹੋਵੇ ਵੀ ਪੂਰਾ ਰਿਸੈਸ਼ਨ ਆ ਗਿਆ ਤੇ ਮੁੜ ਕੇ ਜੋਬ ਨਾ ਲੱਭੇ। ਲੱਭਣੀ ਸੋ ਨਹੀਂ। ਪਹਿਲਾਂ ਜਿਹੜੇ ਸਮਾਲ ਬਿਜ਼ਨਸ ਸੀ ਉਹਨਾਂ ਨੂੰ ਬਹੁਤ ਹਾਰਡ ਸੀ EMPLOYEES ਨੂੰ ਲੱਭਣਾ, ਕਿਉਂਕਿ ਲੋਕ ਘਰਾਂ 'ਚ ਬੈਠੇ ਸੀ। ਹੁਣ ਦੁਬਾਰਾ ਕੀ ਫੇਰ ਜੋਬਸ ਦੇ ਵਿੱਚ ਉਹਨਾਂ ਨੇ ਸ਼ੁਰੂ ਕਰ ਦਿੱਤੀਆਂ ਤੇ ਸਮਾਲ ਬਿਜ਼ਨਸ ਇਕੋਨਮੀ ਰਿਕਵਰ ਕਰ ਰਹੀ ਹੈਗੀ ਆ ਪੈਂਡੇਮਿਕ ਤੋਂ ਬਾਅਦ। ਨੈਸ਼ਨਲ ਫੈਡਰੇਸ਼ਨ ਆਫ ਇੰਡੀਪੈਂਡੈਂਟ ਬਿਜ਼ਨਸ ਜੋ ਹੈਗੇ ਆ, ਉਹਨਾਂ ਦੇ ਇਕੋਨੋਮਿਸਟ ਬਿਲ ਡੰਕਲਵਰਗ ਨੇ ਸਟੇਟਮੈਂਟ ਦਿੱਤੀ ਆ। ਕਹਿੰਦੇ ਈਵਨ ਦੋ ਇਨਫਲੇਸ਼ਨ ਇੱਕ ਸੀਰੀਅਸ ਪ੍ਰੋਬਲਮ ਆ, ਪਰ ਜੋ ਵਰਕਰ ਸ਼ਾਰਟੇਜ ਇੰਪੈਕਟ ਕਰਦੀ ਸੀ ਸਭ ਤੋਂ ਵੱਧ, ਉਹਦੇ ਵਿੱਚ ਥੋੜੀ ਜਿਹੀ ਇੰਪਰੂਵਮੈਂਟ ਹੋਣੀ ਸ਼ੁਰੂ ਹੋਈ ਹੈਗੀ ਆ। ਜੀ ਜੀ ਬਿਲਕੁਲ। ਸੋ ਇਹ ਹੁਣ ਦੇਖਣਾ ਹੋਊਗਾ ਕੀ ਆ। ਤੇ ਹਰਜੋਤ ਸਿੰਘ ਜੀ, ਮੈਨੂੰ ਲੱਗਦਾ ਇਹਨਾਂ ਸਾਰੇ ਕਾਸੇ ਦੇ ਵਿੱਚ ਜਿਹੜਾ ਸਭ ਤੋਂ ਜ਼ਿਆਦਾ ਇੱਕ ਵਰਗ ਇਨਫਲੇਸ਼ਨ ਦੀ ਮਾਰ ਜਿਹੜੀ ਉਹਨਾਂ ਨੂੰ ਝੱਲਣੀ ਪੈਂਦੀ ਆ, ਜਿਹੜੇ ਸੋਸ਼ਲ ਸਿਕਿਉਰਿਟੀ ਤੇ ਰਹਿੰਦੇ ਆ। ਜੀ ਬਾਕੀਆਂ ਦੀਆਂ ਤਨਖਾਹਾਂ ਵੱਧ ਜਾਂਦੀਆਂ ਨੇ, ਚਲੋ ਐਡਜਸਟਮੈਂਟਸ ਜਿਹੜੀਆਂ ਉਹ ਹੁੰਦੀਆਂ ਨੇ, ਪਰ ਇਸ ਮਾਮਲੇ ਦੇ ਵਿੱਚ ਇਹਨਾਂ ਦਾ ਜਿਹੜਾ ਆ ਉਹ ਕੁਛ ਵੀ ਨਹੀਂ ਹੁੰਦਾ। ਸੋ ਹੁਣ ਜਿਹੜੀ ਸੋਸ਼ਲ ਸਿਕਿਉਰਿਟੀ ਕਾਸਟ ਆਫ ਲਿਵਿੰਗ ਐਡਜਸਟਮੈਂਟ 2023 ਦੇ ਵਿੱਚ ਹੋਣੀ ਹੈਗੀ ਆ। ਤੇ ਕਹਿੰਦੇ ਵੀ ਬਹੁਤ ਸਾਰੀਆਂ ਚੀਜ਼ਾਂ ਇਸ ਦੇ ਵਿੱਚ ਦੇਖਣੀਆਂ ਹੋਣਗੀਆਂ। ਕਹਿੰਦੇ ਵੀ ਇਸ ਵਾਰ ਜਿਹੜੀ ਕਾਸਟ ਆਫ ਲਿਵਿੰਗ ਐਡਜਸਟਮੈਂਟ ਆ ਉਹ 8.7% ਤੇ ਇਹ ਐਵਰੀ ਮੰਥ ਮੈਂ ਦੇਖ ਰਿਹਾ ਚੇਂਜ ਹੋ ਰਹੀ ਆ, ਕਿਉਂਕਿ 2-3 ਵਾਰੀ ਆਪਾਂ ਪਹਿਲਾਂ ਵੀ ਇਸ ਦੇ ਬਾਰੇ ਜ਼ਿਕਰ ਕੀਤਾ ਸੀ। ਸੋ ਜਿੱਦਾਂ ਜਿੱਦਾਂ ਇਨਫਲੇਸ਼ਨ ਦੇ ਨਵੇਂ ਡਾਟਾ ਜਿਹੜਾ ਆਉਂਦੇ ਰਹਿੰਦੇ ਆ, ਇਹਨਾਂ ਦੀ ਵੀ ਕਾਸਟ ਆਫ ਲਿਵਿੰਗ ਐਡਜਸਟਮੈਂਟ ਦੇ ਵਿੱਚ ਚੇਂਜਸ ਜਿਹੜੇ ਉਹ ਦੇਖਣ ਨੂੰ ਮਿਲਦੇ ਆ। ਹੁਣ 8.7% ਸੋਸ਼ਲ ਸਿਕਿਉਰਿਟੀ ਦੇ ਵਿੱਚ ਵਾਧਾ ਹੋ ਸਕਦਾ ਹੈ, ਜਿਸ ਦੇ ਨਾਲ $144 ਦਾ ਵਾਧਾ ਜਿਹੜਾ ਆ ਪਰ ਮੰਥ ਕਹਿੰਦੇ ਆ ਉਹ ਹੋਊਗਾ। ਸੋ $1656 ਪਰ ਮੰਥ ਦੇ ਹਿਸਾਬ ਦੇ ਨਾਲ ਐਵਰੇਜ ਜਿਹੜੀ ਆ ਉਹ ਮੰਥਲੀ ਰਿਟਾਇਰਮੈਂਟ ਜਿਹੜੀ ਉਹ ਹੋ ਸਕਦੀ। ਕਹਿੰਦੇ ਵੀ ਹੁਣ ਤੱਕ ਦੀ ਇਹ ਜਿਹੜੀ ਸੋਸ਼ਲ ਸਿਕਿਉਰਿਟੀ ਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਡੀ ਕਾਸਟ ਆਫ ਲਿਵਿੰਗ ਐਡਜਸਟਮੈਂਟ ਹਾਈਐਸਟ ਜਿਹੜੀ ਆ ਉਹ ਹੋਣੀ ਆ। ਸੋ ਇਹ ਜਿਹੜੇ ਸੀਨੀਅਰ ਸਿਟੀਜ਼ਨ ਲੀਗ ਆ ਉਹਨਾਂ ਨੇ ਦੇਖਿਆ ਸੀਗਾ। ਸੋ ਕਹਿੰਦੇ ਵੀ ਇਸ ਸਾਲ 5.9% ਵਧਾਇਆ ਸੀਗਾ, ਪਰ ਜਿੰਨੀ ਇਨਫਲੇਸ਼ਨ ਮਹਿੰਗਾਈ ਜਿਹੜੀ ਉਹ ਵਧੀ ਆ, ਉਸ ਨੂੰ ਦੇਖਦੇ ਹੋਏ ਇਹ 8.7% ਤੱਕ ਵਧੇਗੀ। ਜੂਨ ਮਹੀਨੇ ਦੇ ਵਿੱਚ ਇਹ 9% ਜਾਂ 10% ਦੇ ਇਰਦ ਗਿਰਦ ਸੋਚ ਰਹੇ ਸੀਗੇ ਵੀ ਸੋਸ਼ਲ ਸਿਕਿਉਰਿਟੀ ਦੀ ਕਾਸਟ ਆਫ ਲਿਵਿੰਗ ਐਡਜਸਟਮੈਂਟ ਜਿਹੜੀ ਉਹ ਵਧਾਉਣੀ ਆ। ਉਦੋਂ ਇਨਫਲੇਸ਼ਨ 9.1% ਤੇ ਸੀਗੀ, ਪਰ ਹੁਣ ਇਨਫਲੇਸ਼ਨ 8.3% ਤੇ ਆ। ਪਿਛਲੇ 2-3 ਮਹੀਨਿਆਂ ਦੇ ਮੁਕਾਬਲੇ ਤਾਂ ਥੋੜੀ ਜਿਹੀ ਘੱਟ ਆ, ਪਰ ਫਿਰ ਵੀ ਸਟਿਲ ਇਟਸ ਅ ਲੋਟ, ਵੀ ਇਹ ਕਾਫੀ ਜ਼ਿਆਦਾ ਜਿਹੜੀ ਉਹ ਤਾਂ ਨੂੰ ਦੇਖੀ ਗਈ ਹੈਗੀ ਆ। ਸੋ ਇਹ ਹੁਣ ਦੇਖੋ ਹਰਜੋਤ ਸਿੰਘ ਜੀ ਅੱਗੇ ਕੀ ਇਸ ਚੀਜ਼ ਦੇ ਵਿੱਚ ਬਣਦਾ ਆ। ਪਰ ਸੀਨੀਅਰ ਸਿਟੀਜ਼ਨ ਵੀ ਇਹਨਾਂ ਨੂੰ ਵੀ ਅਗਲੇ ਜਿਹੜੇ ਕਹਿ ਸਕਦੇ ਆ ਵੀ ਸਾਲ ਦੇ ਵਿੱਚ ਇਸ ਵਾਰ ਹਾਈਐਸਟ ਕਾਸਟ ਆਫ ਲਿਵਿੰਗ ਐਡਜਸਟਮੈਂਟ ਦੇਖਣ ਨੂੰ ਮਿਲ ਸਕਦੀ। ਆਲਦੋ ਜੋ ਕੁਛ ਜਿੰਨਾ ਕੁਛ ਜਿਹੜਾ ਉਹ ਵਧਿਆ ਆ ਉਹਦੇ ਮੁਤਾਬਕ ਫਿਰ ਵੀ ਉਹਨਾਂ ਨੂੰ ਭਾਵੇਂ ਘੱਟ ਹੀ ਪੈਂਦਾ ਹੋਵੇ।